और नक्शा तो मेरे सामने अखा दे सामने नक्शा। ਅੱਛਾ ਜਦੋਂ ਤੁਸੀਂ ਇੰਡੀਆ ਗਏ ਸੀ ਜਾ ਕੇ ਉੱਥੇ ਦਿਲ ਨਹੀਂ ਕੀਤਾ ਮੈਂ ਆਪਣਾ ਪਿੰਡ ਵੇਖ ਆਵਾਂ? गया पिंड में। ਅੱਛਾ ਪਿੰਡ ਗਏ ਸੀ? हाँ गया 8-10 दिन सारे अपने जी उत्थे हैं। ਉਸੇ ਪਿੰਡ ਦੇ मेरे ਵਿੱਚ? 3 दादे सन 3 एक दी औलाद थी 2 दी उत्थे ही है पिंड च। ਅੱਛਾ ਦੋ ਦੀ ਉੱਥੇ ਪਿੰਡ ਹੀ? उत्थे ही पिंड च। ਅੱਛਾ वो तहसीलदार दसदा हुंदा सी नंबरदार साहब ਹੂੰ तबादला हो गया साडा ते मैं तो चलिया तुसी भी आ जाओ। ਅੱਛਾ साडा गड्ढा जुड़िया बरादरी ने छड़ाता भाई अहां नहीं जाना। ਅੱਛਾ फिर साढ़े पिंड दे नाल पिंड सी कल्याणा वो करनाल च सी ਹੂੰ उत्थे सन फौजी रिटायर बड़े ਅੱਛਾ असला भी है सी। ਹੂੰ उत्थों दे हिंदू सन बिच पिंड उन्हां फिर शिकायत की भी सानूं तंग करदे ने पे इन्हां कोल असला है सानूं मारनगे। वो भी फौज आई तो उन्हें पिंड नूं यानी कि खत्म कर दिता। कुछ जेड़े बचे वो भज के आए ਅੱਛਾ उन्होंने वेख के फिर सारे पिंड सारे उठ बैठे असी भी उठ बैठे। ਅੱਛਾ ਉੱਠ ਬੈਠੇ? असी मैं सा एक मेरे तो बड़ा भी से भरा सी एक चाचे का पुत्र जी 3 सन सी। ਅੱਛਾ अभी तो रह गए दोनों आके माँ बाप ने आख्या भी तुम रवो साडा पता नहीं की बनना है चलो तुम मगर निशानी रहेगी। ਅੱਛਾ ਤੁਹਾਨੂੰ ਉਹ ਛੱਡ ਕੇ ਆਏ ਸੀ ਕਿ मैंने छड़ के आए ने ਹੂੰ और फिर 2 साल बाद जाके लेके आए ने परमिट बनवा के। ਅੱਛਾ 2 ਸਾਲ ਫਿਰ ਤੁਸੀਂ ਉੱਥੇ ਹੀ ਰਹੇ ਉਹਨਾਂ ਦੇ ਕੋਲ? उत्थे रियासत से भाई आओ साड़ी मोहब्बत खत्म हो गई मतलब क्यों नहीं ਹੂੰ हैं। पर मैं 3-4 बारी वीज़ा लैन गया मैं तो वीज़ा मिला नहीं। ਹੂੰ काफ़ी भाई कार खत्म हो गई तुम आते को नहीं बदूपुरिया भी नहीं आते तुम भी नहीं आते मोहब्बत नहीं रही हैं। ਦੋ ਭੈਣਾਂ ਵੀ ਤੁਹਾਡੀਆਂ ਉੱਥੇ ਹੀ ਨੇ? हाँ बहुत हो गया उनके ਅੱਛਾ 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 ਉਹਨਾਂ ਨੂੰ ਮਿਲਣ ਜਾਂਦੇ ਰਹੇ ਹੋ ਇਹਦਾ ਮਤਲਬ ਤੁਸੀਂ? 2 भैन सन फुफी सी नानके से ਅੱਛਾ 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 ਤੇ ਉਹ ਵੀ ਆਉਂਦੇ ਰਹੇ ਨੇ ਇੱਧਰ? हो जाते हैं। अस्सलाम वालेकुम सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਠੱਠਾ ਮਾਨਕ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਵਿੱਚ ਪਹੁੰਚੇ ਹਾਂ। ਸਾਡੀ ਅੱਜ ਦੀ ਮੁਲਾਕਾਤ ਗੁੱਜਰ ਫੈਮਿਲੀ ਦੇ ਬਜ਼ੁਰਗਾਂ ਦੇ ਨਾਲ ਹੈ ਜਿਨ੍ਹਾਂ ਦਾ ਪਿਛਲਾ ਜ਼ਿਲ੍ਹਾ ਰੋਹਤਕ ਸੀ। 47 ਤੋਂ 2 ਸਾਲ ਬਾਅਦ ਪਾਕਿਸਤਾਨ ਤੱਕ ਪਹੁੰਚਣ ਵਾਲੇ ਉਸ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਅੱਧੀ ਫੈਮਿਲੀ ਹਿੰਦੁਸਤਾਨ ਰਹਿ ਗਈ ਤੇ ਅੱਧੀ ਪਾਕਿਸਤਾਨ ਆ ਕੇ ਆਬਾਦ ਹੋਈ। ਇਹਨਾਂ ਦੀਆਂ 2 ਭੈਣਾਂ ਵੀ ਹਿੰਦੁਸਤਾਨ ਹੀ ਰਹਿ ਗਈਆਂ। 2 ਦਫਾ ਆਪਣੀਆਂ ਭੈਣਾਂ ਨੂੰ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਵੀ ਗਏ। ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ 47 ਦੀ ਉਸ ਕਹਾਣੀ ਦੀ ਤੇ ਇਹਨਾਂ ਨੂੰ ਪੁੱਛਦੇ ਹਾਂ ਕਿਸ ਤਰ੍ਹਾਂ ਹੈ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੇ ਕਿਹੜੇ ਹਾਲਾਤ ਦੇਖੇ। ਸਲਾਮ ਵਾਲੇकुम। वालेकुम सलाम। ਕੀ ਹਾਲ ਚਾਲ ਹੈ? ठीक है जी। ਕੀ ਨਾਮ ਹੈ ਬਜ਼ੁਰਗੋ ਆਪਣਾ? यूसुफ ਯੂਸਫ। ਤੁਹਾਡੇ ਵਾਲਦ ਸਾਹਿਬ ਦਾ? बदरदीन ਬਦਰਦੀਨ। ਤੇ ਦਾਦਾ ਜੀ ਦਾ? फुल्ला ਹਾਂਜੀ फुल्ला फुल्ला फुल्ला। फुल्ला ਕਿਹੜੀ ਬਰਾਦਰੀ ਆਪਣੀ गुज्जर ਤੇ ਗੋਤ ਕਿਹੜੀ ਹੈ? किसान है ਕਿਸਾਨੇ। ਵਾਹ ਜੀ ਵਾਹ। ਸਾਡੇ ਦੋਸਤ ਵੀ ਬੈਠੇ ਨੇ ਇੱਧਰ, हैं? ਸਾਡੇ ਦੋਸਤ ਵੀ ਨੇ ਕਿਸਾਨੇ, हैं? ਇੱਧਰ ਗੋਜਰੇ ਬੈਠੇ ਨੇ। ਹਾਂਜੀ ਅੱਛਾ ਬਾਬਾ ਜੀ ਆਪਣਾ ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ? पांची गुजरान ਹਾਂਜੀ पांची गुजरान गड़ी कल्ला ਗੜੀ ਕੱਲਾ। पांची गुजरान भी नाल है। ਅੱਛਾ 5 ਗੁਜਰਾਨ। 5 पिंड से साढ़े इकट्ठे ਅੱਛਾ हाँ, एक गोद दे ਵਾਹ ਜੀ ਸਾਰੇ ਕਿਸਾਨਾਂ ਦੇ ਸਨ। सारे किसान ਬੜੀ ਗੱਲ ਹੈ। ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? और जो थाना गनौर से ਹਾਂਜੀ बाय से ਹੂੰ और मुझे में क्योंकि उस वक्त उम्र थोड़ी थी ना पता नहीं लगता था। ਅੱਛਾ कल्याणा ਹੂੰ कल्याणा और कई पिंड थे इसमें ਤੇ ਜ਼ਿਲ੍ਹਾ ਕਿਹੜਾ ਸੀ? रोहतक ਰੋਹਤਕ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? छोटे छोटे पिंड से ਛੋਟੇ ਛੋਟੇ। हाँ, ਕਿਹੜੀ ਕਿਹੜੀ ਬਰਾਦਰੀ ਉੱਥੇ ਜ਼ਿਆਦਾ ਰਹਿੰਦੀ ਸੀ? सिर्फ कल्ले एक बरादरी ਕਿਸਾਨੇ ਗੁੱਜਰ। हाँ, बाकी कमी कोरी चूड़े चमार खतरी हुए। ਅੱਛਾ ਸਿੱਖਾਂ ਦੇ ਕੋਈ ਘਰ ਨਹੀਂ ਸੀ ਆ ਉੱਥੇ? कोई हिंदू भी कमी सी ਅੱਛਾ ਹਿੰਦੂ ਵੀ ਕੋਈ ਨਹੀਂ ਸੀ। ਸਹੀ ਹੋ ਗਿਆ। खतरी सन। ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? उस वे मेरे को 10 11 12 में से ਅੱਛਾ 11 12 ਸਾਲ ਸੀ। चौथी से पढ़ता था मैं। ਅੱਛਾ ਚੌਥੀ 'ਚ ਪੜ੍ਹਦੇ ਸੀ। ਸਕੂਲ ਆਪਣੇ ਪਿੰਡ ਦੇ ਵਿੱਚ ਹੀ ਹੁੰਦਾ नहीं ਸੀ? दूसरे पिंड से ਕਿਹੜੇ ਪਿੰਡ 'ਚ ਸਕੂਲ ਸੀ?
ਗਲੀ 'ਚ ਜਾ ਰਿਹਾ ਅੱਛਾ ਗਲੀ 'ਚ ਜਾ ਰਿਹਾ ਉੱਥੇ ਸਕੂਲ ਹੁੰਦਾ ਸੀ। ਹਾਂ ਕੋਈ ਯਾਦ ਆ ਕਿਹੜੇ ਕਿਹੜੇ ਮਾਸਟਰ ਪੜਾਉਂਦੇ ਹੁੰਦੇ ਸੀ ਤੁਹਾਨੂੰ? ਇੱਕੋ ਮਾਸਟਰ ਨਬੀ ਅਹਿਮਦ ਸੀ। ਨਬੀ ਅਹਿਮਦ? ਹਾਂ ਇੱਕੋ ਮਾਸਟਰ ਸੀ। ਉਹ ਕਿਹੜੇ ਪਿੰਡ ਦੇ ਸਨ? ਉਹਦਾ ਬਾਅਦ ਕੁਝ ਕਰੇ ਮਿਲਦਾ ਸੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਤੇ ਹਿੰਦੂਆਂ ਦੇ ਬੱਚੇ ਵੀ ਨਾਲ ਪੜ੍ਹਦੇ ਸੀ ਜਾਂ ਹਾਂ, ਸਿੱਖਾਂ ਦੇ? ਹਿੰਦੂਆਂ ਦੇ ਪੜ੍ਹਦੇ ਨਾਲ। ਕੋਈ ਨਾਂ ਯਾਦ ਹੈ ਬੱਚੇ ਦਾ ਕਿਸੇ ਦਾ ਜਿਹੜਾ ਤੁਹਾਡੇ ਨਾਲ ਪੜ੍ਹਦਾ ਸੀ? ਨਹੀਂ ਨਾ ਨਹੀਂ ਯਾਦ ਹੈ। ਅੱਛਾ, ਨਾਂ ਨਹੀਂ ਯਾਦ। ਹਾਂ ਸਹੀ ਹੋ ਗਿਆ। ਆਪਣਾ ਜਿਹੜਾ ਪਿੰਡ ਸੀ ਹਾਂ ਇਹਦੇ ਆਲੇ ਦੁਆਲੇ ਕੋਈ ਨਹਿਰ ਵੀ ਲੱਗਦੀ ਸੀ? ਨਹੀਂ ਕੋਈ ਨਾ ਨਹੀਂ ਤੇ ਵਾਹੀ ਕਾਦੀ ਖੂਹਾਂ ਦੀ ਹੁੰਦੀ ਸੀ? ਖੂਹਾਂ ਦੇ ਬਾਈ ਦੀ ਕੋਈ ਯਾਦ ਨੇ ਨਾਂ ਖੂਹਾਂ ਦੇ? ਕਿਹੜੇ ਕਿਹੜੇ ਨਾਂ ਦੇ ਖੂਹ ਸੀ? ਨਹੀਂ ਖੂਹਾਂ ਦੇ ਨਾਂ ਨਹੀਂ ਹੁੰਦੇ। ਹੂੰ। ਉਹ ਤਾਂ ਜਿਹਦਾ ਮਾਲਕ ਹੋਵੇ ਮਾਲਕ ਦਾ ਨਾਂ ਹੁੰਦਾ। ਹਾਂਜੀ, ਜਿਸ ਤਰ੍ਹਾਂ ਤੁਹਾਡੇ ਬਜ਼ੁਰਗਾਂ ਦੇ ਨਾਂ ਤੇ ਵੱਜਦਾ ਹੋਣਾ। ਹਾਂ ਕੋਈ ਪਤਾ ਚੇਤਾ ਆਪਣਾ ਖੂਹ ਕਿਹੜੇ ਪਾਸੇ ਸੀ? ਆਪਣਾ ਖੂਹ ਉੱਥੋਂ ਸੀ ਮੇਰਾ ਖਿਆਲ ਪਿੰਡੋਂ ਲਹਿੰਦੇ ਪਾਸੇ। ਅੱਛਾ, ਲਹਿੰਦੇ ਪਾਸੇ ਸੀ ਜ਼ਮੀਨ ਆਪਣੀ। ਹਾਂਜੀ ਸਹੀ ਹੋ ਗਿਆ। ਕਿਹੜੇ ਕਿਹੜੀਆਂ ਫਸਲਾਂ ਜ਼ਿਆਦਾ ਉਗਦੀਆਂ ਸੀ ਆਪਣੇ ਇਲਾਕੇ 'ਚ? ਜ਼ਿਆਦਾ ਫਸਲਾਂ ਮੁੰਜੀ ਨਹੀਂ ਸੀ ਹੁੰਦੀ, ਬਾਕੀ ਸਾਰੀ ਹੁੰਦੀ ਸੀ। ਅੱਛਾ, ਮੂੰਜੀ ਨਹੀਂ ਸੀ ਹੁੰਦੀ? ਨਹਿਰ ਨਹੀਂ ਸੀ ਨਾ, ਪਾਣੀ ਨਹੀਂ ਸੀ। ਅੱਛਾ, ਪਾਣੀ ਨਹੀਂ ਸੀ ਯਾਰ। ਸਹੀ ਹੋ ਗਿਆ, ਸਹੀ ਹੋ ਗਿਆ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਪੱਕੀ ਮਸਜਿਦ ਹੁੰਦੀ ਸੀ ਕਿ ਕੱਚੀ? ਪੱਕੀ। ਪਿੰਡ ਦੇ ਵਿੱਚ ਘਰ ਸੀ? ਨਹੀਂ ਸਾਈਡ ਤੇ ਅੱਛਾ, ਸਾਈਡ ਤੇ ਸੀ। ਤੇ ਘਰ ਜਿਹੜੇ ਆਪਣੇ ਸੀ ਉਹ ਕੱਚੇ ਹੁੰਦੇ ਸੀ ਕਿ ਪੱਕੇ? ਬਸ ਕੱਚੇ ਹੀ ਸੀ ਜ਼ਿਆਦਾ। ਅੱਛਾ, ਜ਼ਿਆਦਾ ਕੱਚੇ ਸੀ। ਬਸ ਕੱਚੇ ਹੀ ਹੁੰਦੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਲੰਬੜਦਾਰ ਕਿੰਨੇ ਸੀ ਪਿੰਡ ਦੇ ਵਿੱਚ? ਇੱਕੋ ਹੀ ਨੰਬਰ ਕੀ ਨਾਂ ਸੀ ਉਹਨਾਂ ਦਾ? ਇਹੋ ਹੀ ਬਦਲਦੀ। ਅੱਛਾ, ਬਦਰਦੀਨ। ਸਹੀ ਹੋ ਗਿਆ। ਤੇ ਜਿਹੜੀਆਂ ਹੋਰ ਬਰਾਦਰੀਆਂ ਨੇ ਚਮਾਰ ਰਹਿੰਦੇ ਸੀ ਉੱਥੇ ਹਾਂ ਕੰਮ-ਕੁਮ ਕਰਨ ਵਾਲੇ, ਹਾਂ ਉਹਨਾਂ ਦਾ ਕੋਈ ਨਾਂ ਯਾਦ ਨੇ? ਨਹੀਂ ਨਹੀਂ ਅੱਛਾ, ਨਾਂ ਨਹੀਂ ਯਾਦ। ਸਹੀ ਹੋ ਗਿਆ। ਆਪਣੇ ਆਲੇ ਦੁਆਲੇ ਪਿੰਡ ਦੇ ਕੋਈ ਮੇਲਾ ਸ਼ੇਰਾ ਲੱਗਦਾ ਸੀ? ਮੇਲੇ ਮੇਲੇ ਕੋਈ ਨਹੀਂ ਹੋਏ। ਤੇ ਰਿਸ਼ਤੇਦਾਰੀ ਆਪਣੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਯੂਸੀ ਦਾ ਯੂਪੀ ਚ ਸੀ। ਅੱਛਾ। ਦਰਿਆ ਜਮਨ ਤੋਂ ਪਾਰ ਹੂੰ। ਜਮਨੇ ਤੋਂ ਨਹੀਂ, ਦਰਿਆ ਜਮਨਾ ਵਿੱਚ ਅੱਛਾ। ਇੱਕ ਪਾਸੇ ਪੰਜਾਬ ਇੱਕ ਪਾਸੇ ਹਿੰਦੁਸਤਾਨ। ਹੂੰ। ਉਸ ਹਿੰਦੁਸਤਾਨ ਦੇ ਵਿੱਚ ਆ ਕੇ ਸਾਡੀ ਰਿਸ਼ਤੇਦਾਰੀ ਨਾਨਕੇ ਵੀ ਫੁੱਫੇ ਵੀ ਭੈਣਾਂ ਵੀ ਸਾਰੀ ਉਧਰ। ਅੱਛਾ। ਪੰਜਾਬ 'ਚ ਨਹੀਂ ਸੀ। ਅੱਛਾ, ਪੰਜਾਬ 'ਚ ਨਹੀਂ ਸੀ ਹੈ। ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਮੈਨੂੰ ਇਹ ਦੱਸੋ, ਜਦੋਂ ਉਸ ਵੇਲੇ ਇਕੱਠੇ ਰਹਿੰਦੇ ਸੀ, ਜਦੋਂ 47 ਨਹੀਂ ਸੀ, ਵੰਡ ਨਹੀਂ ਸੀ ਹੋਈ, ਇਕੱਠੇ ਰਹਿੰਦੇ ਹੁੰਦੇ ਸੀ, ਹਾਂ ਉਦੋਂ ਕੋਈ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੋਈ ਲੜਾਈ ਝਗੜਾ ਤੇ ਨਹੀਂ ਸੀ, ਜਾਂ ਸਿੱਖਾਂ ਮੁਸਲਮਾਨਾਂ ਦਾ ਜਾਂ ਹਿੰਦੂਆਂ ਦਾ? ਨਹੀਂ, ਉਦੋਂ ਕੋਈ ਫਸਾਦ ਨਹੀਂ ਸੀ, ਕੋਈ ਕਿਸੇ ਸਗੋਂ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਅੱਛਾ। ਹਾਂ ਸਹੀ ਹੋ ਗਿਆ, ਸਹੀ ਹੋ ਕੋਈ ਗਿਆ। ਅੱਛਾ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ ਹਾਂ ਉਦੋਂ ਕਿਸ ਤਰ੍ਹਾਂ ਪਤਾ ਚੱਲਿਆ ਸੀ ਤੁਹਾਨੂੰ? ਕਿਸ ਤਰ੍ਹਾਂ ਤੁਸੀਂ ਲੋਕ ਉੱਜੜ ਕੇ ਇੱਧਰ ਆਏ? ਸਾਡੇ ਕੋਲ ਪਟਵਾਰੀ ਤਹਿਸੀਲਦਾਰ ਥਾਣੇਦਾਰ ਆਉਂਦੇ ਰਹਿੰਦੇ, ਨੰਬਰਦਾਰ ਸੀ। ਅੱਛਾ। ਉਹ ਤਹਿਸੀਲਦਾਰ ਦੱਸਦਾ ਹੁੰਦਾ ਸੀ ਨੰਬਰਦਾਰ ਸਾਹਿਬ, ਹੂੰ। ਬਦਲਾ ਹੋ ਗਿਆ ਸਾਡਾ ਤੇ ਮੈਂ ਤਾਂ ਚੱਲਿਆ, ਤੁਸੀਂ ਵੀ ਆ ਜਾਓ। ਅੱਛਾ। ਸਾਡਾ ਗੱਡਾ ਜੁੜਿਆ, ਬਰਾਦਰੀ ਨੇ ਛਡਾ ਦਿੱਤਾ ਵੀ ਆਹ ਨਹੀਂ ਜਾਣਾ। ਅੱਛਾ। ਫਿਰ ਸਾਡੇ ਪਿੰਡ ਦੇ ਨਾਲ ਪਿੰਡ ਸੀ ਕਲਿਆਣਾ, ਉਹ ਕਰਨਾਲ 'ਚ ਸੀ। ਹੂੰ। ਉੱਥੇ ਸਨ ਫੌਜੀ ਰਿਟਾਇਰ ਬੜੇ, ਅੱਛਾ। ਅਸਲਾ ਵੀ ਹੈ ਸੀ। ਹੂੰ। ਉੱਥੋਂ ਦੇ ਹਿੰਦੂ ਸਨ ਵਿੱਚ ਪਿੰਡ ਦੇ, ਉਹਨਾਂ ਫਿਰ ਸ਼ਿਕਾਇਤ ਕੀਤੀ ਵੀ ਸਾਨੂੰ ਤੰਗ ਕਰਦੇ ਨੇ ਪਏ, ਇਹਨਾਂ ਕੋਲ ਅਸਲਾ ਹੈ, ਸਾਨੂੰ ਮਾਰਨਗੇ। ਉਹ ਵੀ ਫੌਜ ਆਈ ਤੇ ਉਹਨਾਂ ਪਿੰਡ ਨੂੰ ਯਾਨੀ ਕਿ ਖਤਮ ਕਰ ਦਿੱਤਾ। ਕੁਝ ਜਿਹੜੇ ਬਚੇ ਉਹ ਭੱਜ ਕੇ ਆਏ। ਅੱਛਾ। ਉਹਨਾਂ ਨੇ ਵੇਖ ਕੇ ਫਿਰ ਸਾਡੇ ਪਿੰਡ ਦੇ ਸਾਰੇ ਉੱਠ ਬੈਠੇ, ਅਸੀਂ ਵੀ ਉੱਠ ਬੈਠੇ। ਅੱਛਾ, ਉੱਠ ਬੈਠੇ। ਉੱਠ ਬੈਠੇ। ਹੂੰ। ਜਮਨਾ ਦੇ ਨਾਲ ਪਿੰਡ ਸੀ ਇੱਕ ਬੇਗਾ, ਅੱਛਾ। ਉੱਥੇ ਰਾਤ ਰਹੇ, ਹੂੰ। 2-3 ਦਿਨ ਉੱਥੇ ਰਹੇ। ਹੂੰ। ਫਿਰ ਸਾਡਾ ਥਾਣਾ ਸੀ ਗਨੌਰ, ਅੱਛਾ। ਉੱਥੇ ਵੀ ਬੜੇ ਅਸਲੇ ਵਾਲੇ ਮੁਸਲਮਾਨ ਤੇ ਕਸਾਈ ਹਮਲੇ ਪਰਲੇ, ਹੂੰ। ਉਹ ਵੀ ਟੁੱਟ ਗਿਆ। ਉੱਥੇ ਵੀ ਬੰਦੇ ਮਾਰੇ, ਉਹ ਬੰਦੇ ਆਏ, ਉਹਨਾਂ ਦੇਖਿਆ ਮਰੇ, ਫਿਰ ਭੱਜ ਕੇ ਦਰਿਆ ਪਾਰ ਹੋ ਗਿਆ। ਅੱਛਾ, ਜੱਥੇ ਪੈਂਦੇ ਸੀ ਤੁਹਾਨੂੰ ਰਾਵਾਂ ਦੇ ਵਿੱਚ ਵੀ? ਹਾਂ ਸਹੀ ਸਹੀ ਸਹੀ। ਫਿਰ ਦਰਿਆ ਪਾਰ ਹੋ ਗਏ, ਸਾਕਾਂ ਵੱਲ ਚਲੇ ਗਏ, ਰਿਸ਼ਤੇਦਾਰਾਂ ਚਲੇ ਗਏ। 2 ਮਹੀਨੇ ਰਹੇ ਉੱਥੇ। 2 ਮਹੀਨੇ? 2 ਮਹੀਨੇ ਦੇ ਬਾਅਦ ਫਿਰ ਐਲਾਨ ਹੋਇਆ, ਕੈਂਪ ਲੱਗਾ, ਕੈਂਪ 'ਚ ਬੰਦੇ ਇਕੱਠੇ ਹੋਏ ਤੇ ਗੱਡੀ ਪਈ ਤੇ ਪਾਕਿਸਤਾਨ ਆ ਅੱਛਾ, ਗਏ। 2 ਮਹੀਨੇ ਜਦੋਂ ਰਹੇ ਤੁਸੀਂ, ਹਾਂ, ਕਿਹੜੇ ਪਿੰਡ 'ਚ ਰਹੇ ਸੀ? 3-4 ਪਿੰਡ, ਕਦੀ ਇੱਕ ਮਲਕਪੁਰ, ਹੂੰ। ਬਦੂਪੁਰਾ, ਰਾਮੜਾ, ਫਰਗਾਨ, 3-4 ਬੰਦੇ ਪਿੰਡ ਸਨ। ਅੱਛਾ, ਉਹਨਾਂ 'ਚ ਰਹਿੰਦੇ ਰਹੇ ਹੋ। ਹਾਂ, ਸਹੀ ਹੋ ਗਿਆ। ਤੇ ਕੈਂਪ ਕਿੱਥੇ ਫਿਰ ਲੱਗਾ ਤੁਹਾਡਾ? ਕੈਂਪ ਸ਼ਾਮਲੀ। ਸ਼ਾਮਲੀ। ਉੱਥੇ ਕਿੰਨੇ ਦਿਨ ਰਹੇ ਤੁਸੀਂ ਕੈਂਪ 'ਚ? ਮੈਂ ਨਹੀਂ ਰਿਹਾ ਉੱਥੇ, ਹੂੰ। ਬਜ਼ੁਰਗ ਹੀ ਆਏ ਨੇ। ਅੱਛਾ, ਤੁਸੀਂ ਫਿਰ ਉਸ ਵੇਲੇ ਕਿੱਥੇ ਸੀ? ਅਸੀਂ ਉੱਥੇ ਹੀ ਮੇਰੇ ਭੈਣਾਂ ਕੋਲ। ਅੱਛਾ, ਤੁਸੀਂ ਭੈਣਾਂ ਕੋ ਸੀ? ਹਾਂ, ਬਦੂਪੁਰਾ। ਅੱਛਾ, ਬਾਕੀ ਫੈਮਿਲੀ ਜਿਹੜੀ ਸੀ ਤੁਹਾਡੀ ਉਹ ਕੈਂਪ ਦੇ ਉਹ ਵਿੱਚ? ਕੈਂਪ 'ਚ ਆ ਗਈ। ਹੂੰ। ਕੋਈ ਲੈਣ ਨਹੀਂ ਗਿਆ ਤੁਹਾਨੂੰ ਉੱਥੋਂ? ਕਿਤੋਂ?
ਹਾਂ ਲੈਣ ਕੇ ਜੀ ਇੱਥੋਂ ਹੂੰ ਅਸੀਂ ਮੈਂ ਸਾਂ ਇੱਕ ਮੇਰੇ ਤੋਂ ਵੱਡਾ ਵੀ ਸੀ ਭਰਾ ਸੀ ਇੱਕ ਚਾਚੇ ਦਾ ਪੁੱਤਰ ਸੀ 3 ਜਣੇ ਸੀ ਅੱਛਾ ਅਸੀਂ ਤੇ ਰਹਿ ਗਏ ਉਹ ਦੋਨਾਂ ਅੱਗੇ ਮਾਂ ਬਾਪ ਨੇ ਆਖਿਆ ਵੀ ਤੁਸੀਂ ਰਹੋ ਸਾਡਾ ਪਤਾ ਨਹੀਂ ਕੀ ਬਣਨਾ ਤੇ ਚਲੋ ਤੁਸੀਂ ਮਗਰ ਨਿਸ਼ਾਨੀ ਰਹੇਗੀ ਅੱਛਾ ਤੁਹਾਨੂੰ ਉਹ ਛੱਡ ਕੇ ਆਏ ਸੀ ਕਿ ਸਾਨੂੰ ਛੱਡ ਕੇ ਆਏ ਨੇ और फिर 2 साल बाद जाके लेके आए ने परमिट बनवा के ਅੱਛਾ 2 ਸਾਲ ਫਿਰ ਤੁਸੀਂ ਉੱਥੇ ਹੀ ਰਹੇ ਉਹਨਾਂ ਦੇ ਕੋਲ ਉੱਥੇ ਫਿਰਦੇ ਰਹੇ ਤਾਂ ਸਾਕਾ ਦੇ 3-4 ਪਿੰਡਾਂ 'ਚ ਸੀ ਕਦੀ ਭੈਣਾਂ ਕੋਲ ਟੁਰ ਗਏ ਕਦੀ ਨਾਨਕੇ ਕੋਲ ਟੁਰ ਗਏ ਕਦੀ ਫੁੱਫੀਆਂ ਕੋਲ ਟੁਰ ਗਏ ਅੱਛਾ ਜਦੋਂ ਤੁਸੀਂ ਉੱਥੇ ਰਹਿੰਦੇ ਸੀ ਇਹ ਲੋਕ ਸਾਰੇ ਇੱਧਰ ਆ ਗਏ ਪਾਕਿਸਤਾਨ ਹਾਂ ਤੇ ਉੱਥੇ ਤੁਹਾਨੂੰ ਕੋਈ ਤੰਗ ਤੇ ਨਹੀਂ ਸੀ ਕਰਦੇ ਆ ਕੇ ਹਿੰਦੂ ਜਾਂ ਸਿੱਖ ਕਿ ਵੀ ਇੱਥੇ ਮੁਸਲਮਾਨਾਂ ਦੇ ਬੱਚੇ ਨੇ ਸਾਨੂੰ ਤਾਂ ਕੀ ਕਰਨਾ ਸੀ ਨਾ ਸਹੀ ਹੋ ਗਿਆ ਅੱਛਾ ਜਦੋਂ 2 ਸਾਲ ਬਾਅਦ ਤੁਹਾਨੂੰ ਲੈਣ ਕੌਣ ਗਿਆ ਸੀ ਆਪਣੇ ਵਾਲਦਾਂ ਅੱਛਾ ਵਾਲਦ ਸਾਹਿਬ ਤੁਹਾਡੇ ਤੇ ਉਦੋਂ ਫਿਰ ਤੁਹਾਨੂੰ ਆਸਾਨੀ ਨਾ ਹੋਣ ਦੇ ਦਿੱਤਾ ਸੀ ਉਹਨਾਂ ਨੇ ਬਾਲਦ ਆਸਾਨੀ ਨਾਲ ਤੇ ਬਜ਼ੁਰਗ ਆਪਣੇ ਕੀ ਦੱਸਦੇ ਨੇ ਕਿ ਕੋਈ ਮਾਰ ਘਾਟ ਤੇ ਨਹੀਂ ਹੋਈ ਰਾਹ 'ਚ ਜਦੋਂ ਆਏ ਨਹੀਂ ਉਹਨਾਂ ਨਾਲ ਨਹੀਂ ਹੋਈ ਉਹ ਹੁੰਦੀ ਰਹੀ ਹੈ ਇੱਕ ਦਫਾ 2 ਦਫਾ ਅੱਛਾ ਜਿਹੜੀ ਉਹਨਾਂ ਦੀ ਗੱਡੀ ਹੈ ਬਾ ਅਮਨ ਆ ਗਈ ਅੱਛਾ ਬਾ ਅਮਨ ਆ ਗਈ ਸੀ ਸਭ ਨੂੰ ਪਹਿਲੇ ਆ ਕੇ ਕਿਹੜੇ ਇਲਾਕੇ 'ਚ ਬੈਠੇ ਸੀ ਬਜ਼ੁਰਗ ਆਪਣੇ ਜਿਹੜਾ ਸ਼ੇਖਪੁਰਾ ਅੱਛਾ ਸ਼ੇਖਪੁਰੇ 'ਚ ਨਾਰੰਗ ਮੰਡੀ ਕੋਲ ਅੱਛਾ ਪਿੰਡ ਕਿਹੜਾ ਸੀ ਸ਼ਰੀਫਪੁਰ ਅੱਛਾ ਸ਼ਰੀਫਪੁਰ ਉੱਥੇ ਕਿੰਨੇ ਸਾਲ ਰਹੇ 5 ਸਾਲ ਅੱਛਾ 5 ਸਾਲ ਤੇ ਇਸ ਪਿੰਡ ਠੱਠਾ ਮਾਨਕ ਇੱਥੇ ਕਦੋਂ ਆਏ ਸੀ ਇੱਥੇ 56 ਜੀ ਆਏ ਅੱਛਾ 56 ਚ ਆਏ ਤੇ ਇਸ ਪਿੰਡ ਤੋਂ ਪਹਿਲੇ ਵੀ ਕਿੱਥੇ ਬੈਠੇ ਸੀ ਜਾ ਕੇ ਨਹੀਂ ਨਹੀਂ ਪਹਿਲਾਂ ਨਹੀਂ ਆਏ ਸੀ ਜਦੋਂ ਕਲੇਮ ਸ਼ੇਮ ਦਿੱਤੀ ਸੀ ਨਾ ਕਲੇਮ ਦੇਣ ਤੋਂ ਬਾਅਦ ਪਹਿਲਾਂ ਹੀ ਸਾਲ 2 ਸਾਲ ਆਏ ਹਾਂ ਅੱਛਾ ਫਿਰ ਕਲੇਮ ਦਿੱਤੇ ਇੱਥੇ ਠੱਟੇ ਦੇ ਜ਼ਮੀਨ ਆ ਗਈ ਤਾਂ ਐਡਮਿਟ ਹੋ ਗਏ ਤੇ ਤੁਹਾਡੇ ਜਿਹੜੇ ਪਿੰਡ ਦੇ ਪਿਛਲੇ ਪਿੰਡ ਦੇ ਸਾਰੇ ਰਿਸ਼ਤੇਦਾਰ ਜਾਂ ਪਿੰਡ ਵਾਲੇ ਐਸੇ ਪਿੰਡ ਬੈਠੇ ਨੇ ਨਹੀਂ ਸਾਡਾ ਪਿੰਡ ਤੱਕ ਇੱਕ ਪਿੰਡ ਨਹੀਂ ਬੈਠਾ ਕਿਸੇ ਪਿੰਡ ਵੀ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਜ਼ਿਆਦਾ ਹੈਗੀ ਨਾ ਬਰਾਦਰੀ ਦੇ ਤੌਰ ਦੇ ਉੱਤੇ ਸਾਡੀ ਜ਼ਿਆਦਾ ਬਰਾਦਰੀ ਗੋਂਦੇ ਵਾਲੇ ਕਾਲਾ ਖਦਾਈ ਚਾਰਕ ਮੰਡੀ ਇਹਦੇ ਅਮਰਕੋਟ ਅੱਛਾ ਢਾਬਾ ਮੰਡੀ ਹੈ ਅੱਛਾ ਬਜ਼ੁਰਗੋ ਇਸ ਪਿੰਡ ਦੇ ਵਿੱਚ ਆ ਕੇ ਪਿੱਛੇ ਜਿਹੜੀ ਜ਼ਮੀਨ ਸੀ ਆਪਣੀ ਪੂਰੀ ਮਿਲੀ ਜ਼ਮੀਨ ਜਿਹੜੀ ਕਲੇਮ ਆ ਗਏ ਨਾ ਪਿੱਛੇ ਹਾਂਜੀ ਉਹ ਪੂਰੀ ਮਿਲੀ ਇੱਥੇ ਤਾਂ 24-25 ਕਿੱਲੇ ਬਣੇ ਨੇ ਅੱਛਾ 24-25 ਕਿੱਲੇ ਬਣੇ ਕਿਉਂਕਿ ਉੱਥੇ ਕਈਆਂ ਨੇ ਬਰਾਨੀ ਵੀ ਲਿਖਾਈ ਹੁੰਦੀ ਸੀ ਨਾ ਬਰਾਨੀ ਦੇ ਵਿੱਚ ਪਾਈ ਹੁੰਦੀ ਸੀ ਕਈਆਂ ਬੰਦੇ ਬਰਾਨੀ ਸੀ ਜ਼ਿਆਦਾ ਅੱਛਾ ਬਰਾਨੀ ਥੋੜੀ ਖੂਹ ਨਾਲ ਥੋੜੀ ਵਾਹੀ ਹੁੰਦੀ ਸੀ ਜੇ ਕੋਈ ਬਾਰਿਸ਼ ਹੋ ਜਾਂਦੀ ਜੇ ਕੋਈ ਬੰਦਾ ਛੋਲੇ ਚੱਲ ਪੀ ਲੈਂਦਾ ਸੀ ਸਹੀ ਹੋ ਗਿਆ ਤੇ 47 ਤੋਂ ਬਾਅਦ ਆਪਣੀ ਰਿਸ਼ਤੇਦਾਰੀ ਹੁਣ ਵੀ ਉੱਥੇ ਹੋਣੀ ਹੈ ਇੰਡੀਆ ਦੇ ਵਿੱਚ ਹੁਣ ਵੀ ਹੈ ਨਾ ਰਿਸ਼ਤੇਦਾਰ ਤੁਸੀਂ ਕਦੀ ਗਏ ਦੁਬਾਰਾ 2 ਦਫਾ ਗਏ ਅੱਛਾ 2 ਦਫਾ ਗਏ ਹੋ ਕਿਹੜੇ ਸੰਨ ਚ ਗਏ ਹੋ ਸੰਨ 62 ਚ ਗਏ ਲਗਾ ਅੱਛਾ ਤੇ ਸੰਨ 68 ਚ ਫਿਰ ਸਾਰੀ ਫੈਮਿਲੀ ਅੱਛਾ ਪੂਰੀ ਫੈਮਿਲੀ ਹਾਂ ਉੱਥੇ ਕੋਈ ਸ਼ਾਦੀ ਵਿਆਹ ਸੀ ਨਾ ਵੈਸੇ ਮਿਲਣ ਵਾਸਤੇ ਅੱਛਾ ਮਿਲਣ ਵਾਸਤੇ ਕਿਹੜੇ ਪਿੰਡ ਗਏ ਸੀ ਬੁੱਧੂਪੁਰਾ ਅੱਛਾ ਬੁੱਧੂਪੁਰਾ ਹੈ 2 ਭੈਣਾਂ ਵੀ ਤੁਹਾਡੀਆਂ ਉੱਥੇ ਹੀ ਨੇ ਹਾਂ ਬਹੁਤ ਹੋ ਗਏ ਹੁੰਦੇ ਅੱਛਾ ਉਹਨਾਂ ਨੂੰ ਮਿਲਣ ਜਾਂਦੇ ਰਹੇ ਇਹਦਾ ਮਤਲਬ ਤੁਸੀਂ 2 ਭੈਣਾਂ ਸਨ ਫੁੱਫੀ ਸੀ ਨਾਨਕੇ ਸੇ ਅੱਛਾ ਤੇ ਉਹ ਵੀ ਆਉਂਦੇ ਰਹੇ ਨੇ ਇੱਧਰ ਹੋ ਜਾਂਦੇ ਨੇ ਕਿੰਨੀ ਦੇਰ ਦਾ ਵੀਜ਼ਾ ਮਿਲਦਾ ਹੁੰਦਾ ਸੀ ਜਦੋਂ ਗਏ ਸੀ ਤੁਸੀਂ ਮਹੀਨੇ ਦਾ 1.5 ਦਾ 2 ਦਾ ਅੱਛਾ ਬਸ ਜ਼ਿਆਦਾ ਮਹੀਨੇ ਦਾ ਹੀ ਹੁੰਦਾ ਉਦੋਂ ਪੁੱਛਗਿੱਛ ਤੇ ਨਹੀਂ ਜ਼ਿਆਦਾ ਹੁੰਦੀ ਸੀ ਕਿੱਥੇ ਜਦੋਂ ਉਧਰ ਜਾਂਦੇ ਸੀ ਬਾਰਡਰ ਤੇ ਹੁੰਦੀ ਅੱਛਾ ਸਹੀ ਹੋ ਗਿਆ पहले दफा गया ना सनबार से तो मैं बचपन ही था बच्चे मगर हाँ जी मैं पासपोर्ट दिखाते हैं गुजराले किसी राही अच्छा वो पासपोर्ट प्यारा बन के तो 5 साल प्यारा 6 महीने सिर्फ 6 महीने लगे पासपोर्ट आ गया अच्छा कराची पे या वीज़ा लग गया मैं गया बॉर्डर से शेख किसान कला के बैठ हिंदुस्तान पर उन्होंने कहा कापी खत्म हो गई तेरी अच्छा मैं क्या कितने खत्म हो गई मैं भी पढ़िया था मैं क्या था डेट में डेट देख 6 महीने पकाया मैं खो के कापी दूसरे ने सरदार जी देखो आंधा खत्म हो गई है अच्छा कहना नहीं ठीक है जान देता उन्हें फिर ਹੁਣ ਉਸ ਤੋਂ ਬਾਅਦ ਤੁਹਾਡੀ ਇਹ ਜਿਹੜੀ ਦੂਸਰੀ ਨਸਲ ਹੈ ਬੱਚੇ ਨੇ ਤੁਹਾਡੇ ਇਹ ਆਪਣੇ ਉੱਥੇ ਜਾਂਦੇ ਨੇ ਕਿ ਨਹੀਂ ਜਾਂ ਉਹਨਾਂ ਵਿੱਚੋਂ ਕੋਈ ਆਉਂਦਾ ਨਹੀਂ ਆਉਂਦਾ एक पीछे
ਉਹ ਵੀ ਪੰਜਾਬ 'ਚੋਂ ਸਾਡਾ ਆਪਣਾ ਜਾਤੀ ਅੱਛਾ ਰਿਸ਼ਤੇਦਾਰਾਂ ਦੇ ਨਹੀਂ ਆਇਆ। ਸਹੀ ਹੋ ਗਿਆ। ਪਹਿਲਾਂ ਪਹਿਲਾਂ ਹੁੰਦੇ ਨੇ ਜਦੋਂ ਭੈਣਾਂ ਜ਼ਿੰਦਗੀਆਂ ਸਨ ਭਣੇਵੇਂ ਸਨ, ਉਸ ਤੋਂ ਬਾਅਦ ਬੱਚੇ ਨਹੀਂ ਆਏ। ਅੱਛਾ ਬੱਚੇ ਨਹੀਂ ਆਏ ਤੇ ਵੈਸੇ ਫੋਨ 'ਚ ਰਾਬਤਾ ਹੁੰਦਾ ਉਹਨਾਂ ਨਾਲ? ਹਾਂ ਹੁੰਦਾ। ਸਹੀ ਹੋ ਗਿਆ ਸਹੀ ਹੋ ਗਿਆ। ਕਿਉਂਕਿ ਜਿਹੜਿਆਂ ਦੀ ਤੇ ਰਿਸ਼ਤੇਦਾਰੀ ਉੱਧਰ ਹੈ ਜਾਂ ਇੱਧਰ ਹੈ, ਉਹ ਤੇ ਉਹਨਾਂ ਦੇ ਵਾਸਤੇ ਤਾਂ ਆਉਣ ਜਾਣ ਬੜਾ ਸੌਖਾ ਹੈ, ਉਹ ਆ ਵੀ ਸਕਦੇ ਨੇ ਜਾ ਵੀ ਸਕਦੇ ਨੇ। ਉਹਨਾਂ ਦੇ ਸੌਖਾ ਉਹ ਨਕਸ਼ਾ ਤੇ ਮੇਰੇ ਸਾਹਮਣੇ, ਅੱਖਾਂ ਦੇ ਸਾਹਮਣੇ ਨਕਸ਼ਾ। ਅੱਛਾ ਜਦੋਂ ਤੁਸੀਂ ਇੰਡੀਆ ਗਏ ਸੀ ਜਾ ਕੇ ਉੱਥੇ ਦਿਲ ਨਹੀਂ ਕੀਤਾ ਮੈਂ ਆਪਣਾ ਪਿੰਡ ਵੇਖ ਆਵਾਂ? ਗਿਆ ਪਿੰਡ ਮੈਂ। ਅੱਛਾ ਪਿੰਡ ਗਏ ਸੀ? ਹਾਂ ਰਿਹਾ 8-10 ਦਿਨ। ਸਾਡੇ ਆਪਣੇ ਜੀ ਉੱਥੇ ਹੈ। ਉਸੇ ਪਿੰਡ ਦੇ ਮੇਰੇ ਵਿੱਚ? 3 ਦਾਦੇ ਸਨ 3। ਇੱਕ ਦੀ ਔਲਾਦ ਇੱਥੇ, 2 ਦੀ ਉੱਥੇ ਹੀ ਹੈ ਪਿੰਡ 'ਚ। ਅੱਛਾ 2 ਦੀ ਉੱਥੇ ਪਿੰਡ ਹੀ? ਉਹ ਉੱਥੇ ਹੀ ਪਿੰਡ 'ਚ। ਉਹ ਕਿਉਂ ਨਹੀਂ ਆਏ? ਉਹ ਇੱਥੋਂ ਹੋ ਕੇ ਚਲੇ ਗਏ। ਅੱਛਾ ਇੱਥੇ ਆਏ ਸੀ ਤੁਹਾਡੇ ਨਾਲ? ਹਾਂ ਇੱਥੇ ਕਿਉਂ ਨਾ ਦਿਲ ਨਹੀਂ ਲੱਗਾ? ਉਹਨਾਂ ਦੇ ਜੀ ਪਿੱਛੇ ਰਹਿ ਗਏ, ਉਹਨਾਂ ਨਹੀਂ ਘੱਲੀਆਂ। ਉਹ ਫਿਰ ਇੱਥੇ ਚਲੇ ਗਏ। ਉਹਨਾਂ ਨੂੰ ਜ਼ਮੀਨ ਆਪਣੀ ਮਿਲ ਗਈ, ਉਹੀ ਪਿੰਡ ਦੇ ਵਿੱਚ? ਉਹੀ ਪਿੰਡ ਦੇ ਵਿੱਚ ਜ਼ਮੀਨ ਮਿਲ ਗਈ, ਅਰਸ਼ੇ ਮਿਲ ਗਈ। ਉਹਨਾਂ ਦਾ ਮੁੰਡਾ ਆਇਆ ਸੀ ਪਿੱਛੇ। ਅੱਛਾ ਇੱਥੇ ਆਇਆ ਸੀ। ਅੱਛਾ ਜਦੋਂ ਤੁਸੀਂ ਉੱਥੋਂ ਆਪਣੇ ਪਿੰਡ ਗਏ ਹੋ, ਉੱਥੇ ਕਿੱਦਾਂ ਦਾ ਲੱਗਾ ਤੁਹਾਨੂੰ ਉਹ ਪਿੰਡ ਵੇਖ ਕੇ, ਜਦੋਂ ਇੰਨੇ ਸਾਲਾਂ ਬਾਅਦ ਤੁਸੀਂ ਮੁੜੇ ਆਪਣੇ ਪਿੰਡ? ਕਿੱਦਾਂ ਦਾ ਲੱਗਾ? ਬੜੀ ਖੁਸ਼ੀ ਦੀ ਚੀਜ਼ ਬਾਤ ਹੈ। ਚਲੋ ਆਪਣਾ ਪਿੰਡ ਆ ਕੇ ਵੇਖ ਲਿਆ। ਜਨਮ ਕਾਲਰੀ ਸੀ ਐਸੇ ਤਰ੍ਹਾਂ ਹੀ ਉਹ ਆ ਕੇ ਵੇਖ ਲਈ। ਤੇ ਬੱਚੀ ਸਾਰੇ ਆਪਣੇ ਮੁਹੱਬਤ ਪਿਆਰ ਮੁਹੱਬਤ ਦੇ ਨਾਲ। ਉੱਥੇ ਜਦੋਂ ਤੁਸੀਂ ਗਏ ਸਿੱਖ ਰਹਿੰਦੇ ਪਏ ਸੀ ਕਿ ਹਿੰਦੂ ਰਹਿੰਦੇ ਪਏ ਸੀ ਉਸ ਪਿੰਡ ਦੇ ਵਿੱਚ ਜ਼ਿਆਦਾ? ਤੁਹਾਡੇ ਤੋਂ ਬਾਅਦ ਕਿਹੜੇ ਲੋਕ ਆ ਕੇ ਉੱਥੇ ਬਾਦ ਹੋਏ ਨੇ? ਉਹ ਤਾਂ ਕੋਈ ਵੀ ਨਹੀਂ ਬਾਦ ਆ। ਜ਼ਮੀਨ ਵਾਲੀ ਸਿੱਖਾਂ ਪਵਾਈ ਹੈ, ਉਹ ਸ਼ਹਿਰਾਂ 'ਚ ਬੈਠੇ ਸਨ। ਅੱਛਾ ਪਿੰਡ 'ਚ ਕੋਈ ਨਹੀਂ ਸੀ। ਪਿੰਡ 'ਚ ਆਪਣੇ ਘਰ ਹੀ ਸੀ ਮੁਸਲਮਾਨ? ਆਪਣੇ ਘਰ ਦੇ। ਸਹੀ ਹੋ ਗਿਆ। ਤੁਹਾਡੇ ਘਰ ਦੇ ਵਿੱਚ ਕਿਹੜੇ ਜੀ ਬੈਠੇ ਨੇ ਆ ਕੇ? ਹਿੰਦੂ ਹੀ ਸੀ ਕੋਈ, ਮੈਨੂੰ ਤਾਂ ਪਤਾ ਨਹੀਂ ਕੌਣ ਸੀ। ਮੈਂ ਤੇ ਮੁੜ ਕੇ ਉਸ ਘਰ ਦੇ ਵਿੱਚ ਗਏ ਤੁਸੀਂ ਵੇਖਣ? ਹਾਂ ਦੇਖਿਆ, ਘਰ ਤੱਕ ਦੇਖਿਆ, ਬਾਹਰੋਂ ਦੇਖਿਆ, ਅੰਦਰ ਨਹੀਂ ਗਏ। ਅੱਛਾ ਅੰਦਰ ਨਹੀਂ ਸੀ ਗਏ। ਸਹੀ ਹੋ ਗਿਆ। ਬਾਹਰ ਦੇਖਿਆ। ਹੁਣ ਕਦੀ ਬੈਠਿਆਂ ਪਿੰਡ ਚੇਤਾ ਆਉਂਦਾ ਆਪਣਾ? ਹਾਂ ਚੇਤਾ ਕਿਉਂ ਨਹੀਂ ਆਉਂਦਾ। ਇਨਸ਼ਾਅੱਲਾ ਤੁਹਾਡੇ ਪਿੰਡ ਤੱਕ ਜਾਣੀ ਹੈ ਵੀਡੀਓ, ਤੁਹਾਡੇ ਰਿਸ਼ਤੇਦਾਰਾਂ ਨੇ ਵੀ ਵੇਖਣੀ ਹੈ। ਅਗਰ ਕੋਈ ਸੁਨੇਹਾ ਦੇਣਾ ਤੇ ਦੇ ਸਕਦੇ ਹੋ। ਰਿਆਸਤ से भाई आओ, साड़ी मोहब्बत खत्म हो गई है, मुझे क्यों नहीं है? पर मैं 3-4 बारी वीज़ा लेने गया, मुझे वीज़ा मिला नहीं। काफ़ी भाई कार खत्म हो गई। ਤੁਸੀਂ ਆਉਂਦੇ ਕੋ ਨਹੀਂ? ਬਦੂਪੁਰੀਏ ਵੀ ਨਹੀਂ ਆਉਂਦੇ, ਤੁਸੀਂ ਵੀ ਨਹੀਂ ਆਉਂਦੇ। ਮੁਹੱਬਤ ਨਹੀਂ ਰਹੀ। ਬਜ਼ੁਰਗ ਕਹਿ ਰਹੇ ਨੇ ਜੀ, ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਸੁਨਾਹ ਦੇ ਰਹੇ ਨੇ ਆਪਣੇ ਭਾਂਜਿਆਂ ਭਤੀਜਿਆਂ ਨੂੰ ਕਿ ਇੱਥੇ ਆਓ ਪਾਕਿਸਤਾਨ, ਜਾਂ ਇਹਨਾਂ ਨੂੰ ਬੁਲਾਓ, ਇਹਨਾਂ ਦਾ ਬੜਾ ਦਿਲ ਕਰਦਾ ਫਿਰ ਦੁਬਾਰਾ ਮਿਲਣ ਨੂੰ, ਆਪਣਾ ਪਿੰਡ ਵੇਖਣ ਨੂੰ। ਨਹੀਂ ਆਵਾਂਗੇ ਤੁਹਾਡੀ ਮੁਹੱਬਤ ਵਧੇਗੀ, ਤੁਹਾਡੇ ਭਰਾਵਾਂ ਨਾਲ ਇਹ ਵੀ ਜਾਣਗੇ, ਤੁਸੀਂ ਵੀ ਆਓਗੇ। ਸਾਡੇ ਤੋਂ ਬਾਅਦ ਫਿਰ ਤੁਸੀਂ ਆਉਣਾ ਜਾਣਾ ਹੀ ਨਹੀਂ ਫਿਰ। ਐਸੇ ਤਰ੍ਹਾਂ ਜੀ, ਐਸੇ ਤਰ੍ਹਾਂ। ਹਾਲਾਂਕਿ ਤੁਹਾਡੇ ਉਹ ਸਕੇ ਰਿਸ਼ਤੇਦਾਰ ਨੇ, ਇੱਥੇ ਤੇ ਉਹ ਲੋਕ ਆਉਣ ਲੱਗ ਪਏ ਨੇ ਜਿਨ੍ਹਾਂ ਦੀ ਰਿਸ਼ਤੇਦਾਰੀ ਨਹੀਂ ਹੈ, ਹਾਲਾਂਕਿ ਪਿੰਡਾਂ 'ਚ ਸਿਰਫ ਉੱਠ ਕੇ ਗਏ ਨੇ। ਉਹਨਾਂ ਦੀ ਇੰਨਾ ਪਿਆਰ ਮੁਹੱਬਤ ਹੈ ਤੇ ਤੁਹਾਡੇ ਤੇ ਉਹ ਖਾਸ ਖੂਨ ਹੈ ਤੁਹਾਡਾ, ਉਹਨਾਂ ਨੂੰ ਮਿਲਣਾ ਚਾਹੀਦਾ ਤੁਹਾਨੂੰ। ਤੁਸੀਂ ਹਾਲਾਂਕਿ 2 ਵਾਰੀ ਹੋ ਕੇ ਆਏ ਹੋ, ਤੁਹਾਡੀਆਂ ਭੈਣਾਂ ਵੀ ਤੁਹਾਨੂੰ ਮਿਲਣ ਆਉਂਦੀਆਂ ਰਹੀਆਂ, ਤੇ ਜ਼ਰੂਰ ਜੀ ਇਨਸ਼ਾਅੱਲਾ ਉਹ ਪੈਗਾਮ ਉਹਨਾਂ ਤੱਕ ਪਹੁੰਚੇਗਾ ਤੇ ਜ਼ਰੂਰ ਉਹ ਵੀ ਕੋਸ਼ਿਸ਼ ਕਰਨਗੇ। ਅਗਲੇ ਟਾਈਮ ਮੈਂ ਫੋਨ ਕੀਤਾ ਸੀ ਮੁੰਡੇ ਡਾਕਟਰ ਨੂੰ। ਹਾਂਜੀ। ਅੱਛਾ ਮੈਂ ਕੀ ਤੁਹਾਨੂੰ ਹੋ ਗਿਆ? ਕਿਹੜੀ ਚੀਜ਼ ਤੁਹਾਡੇ ਕੋਲ? ਸਾਹਿਬ ਅਸੀਂ ਤੋਂ ਮੁਲਾਜ਼ਮ ਵੀ ਹੋ, ਡਾਕਟਰ ਹੈ, ਆਓ ਮਿਲੋ। ਉਸ ਤੋਂ ਬਾਅਦ ਮੈਂ ਇਹ ਵੀ ਜਾਣ ਕਰਨਗੇ। ਇਸੇ ਤਰ੍ਹਾਂ ਹੀ ਅਖੇ ਮੈਂ ਜ਼ਰੂਰ ਟਰਾਈ ਕਰਾਂਗਾ ਤੇ ਮੈਂ ਇਨਸ਼ਾਅੱਲਾ ਆਵਾਂਗਾ। ਆਇਆ ਕੋਈ ਨਹੀਂ ਫਿਰ। ਚਲੋ ਜੀ, ਹੁਣ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚੇਗੀ, ਕੋਈ ਨਾ ਕੋਈ ਸੁਣੇਗਾ ਇਨਸ਼ਾਅੱਲਾ, ਜ਼ਰੂਰ ਕੋਸ਼ਿਸ਼ ਕਰਨਗੇ। ਤੁਹਾਨੂੰ ਵੀ ਬੁਲਾ ਸਕਦੇ ਨੇ ਅਗਰ ਇੱਥੋਂ ਕੋਈ ਕਾਗਜ਼ ਭੇਜਣ, ਤੁਸੀਂ ਵੀ ਮੈਂ ਤਾਂ ਟਰਾਈ ਬੜੀ ਕੀਤੀ, ਮੇਰਾ ਤਾਂ ਵੀਜ਼ਾ ਨਹੀਂ ਮਿਲਿਆ। ਇਹ ਮੈਂ ਲੱਤਾਂ ਤੋਂ ਰਹਿ ਗਿਆ, ਮੇਰੀ ਖਤਮ। ਭੈਣਾਂ ਜਦੋਂ ਫੌਤ ਹੋਈਆਂ ਤੁਹਾਨੂੰ ਪਤਾ ਲੱਗਿਆ, ਤੁਸੀਂ ਟਰਾਈ ਕੀਤਾ ਸੀ ਉਧਰ ਜਾਣ ਨੂੰ ਅਫਸੋਸ ਕਰਨ ਵਾਸਤੇ? ਟਰਾਈ ਕੀਤੀ ਸੀ ਮੈਂ, ਵੀਜ਼ਾ ਨਹੀਂ ਮਿਲਿਆ। ਇਹ ਜੀ ਹਕੂਮਤਾਂ ਨੂੰ ਚਾਹੀਦਾ ਕਿ ਦੂਸਰਾ ਐਵੇਂ ਦੇ ਜਿਹੜੇ ਬਜ਼ੁਰਗ ਹੋ ਗਏ ਨੇ, ਇਹਨਾਂ ਨੂੰ ਜਾਣ ਵਾਸਤੇ ਖੁੱਲਾ ਵੀਜ਼ਾ ਦੇਣਾ ਚਾਹੀਦਾ ਕਿ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਲੈਣ, ਆਪਣੇ ਉਹ ਪਿੰਡ ਵੇਖ ਲੈਣ। ਸਾਡੀ ਤੇ ਦਰਖਾਸਤ ਹੀ ਹੈ ਜੀ, ਬਾਕੀ ਗੌਰਮੈਂਟ ਨੇ ਇਹ ਕਰਨਾ। ਤੇ ਅਸੀਂ ਹਰ ਵੀਡੀਓ ਦੇ ਵਿੱਚ ਇਹੀ ਕਹਿੰਦੇ ਆ ਕਿ ਜਿੰਨੇ ਵੀ ਬਜ਼ੁਰਗ ਤਰਸਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ, ਆਪਣੇ ਖਾਨਦਾਨਾਂ ਨੂੰ ਜਾਂ ਆਪਣੇ ਦੋਸਤਾਂ ਨੂੰ ਮਿਲਣ ਵਾਸਤੇ, ਆਪਣੇ ਪਿੰਡਾਂ ਨੂੰ ਵੇਖਣ ਵਾਸਤੇ, ਉਹਨਾਂ ਦੀ ਇਹ ਖੁਆਇਸ਼ ਪੂਰੀ ਕੀਤੀ ਜਾਵੇ, ਕਿਉਂਕਿ ਆਖਰੀ ਉਮਰ ਚੱਲ ਰਹੀ ਹੈ ਇਹਨਾਂ ਦੀ ਵੀ। ਭੈਣਾਂ ਇਹਨਾਂ ਦੀਆਂ ਉੱਧਰ ਫੌਤ ਹੋ ਗਈਆਂ, ਆਪਣੀ ਭੈਣ ਦੇ ਜਨਾਜ਼ੇ ਤੱਕ ਨਹੀਂ ਜਾ ਸਕੇ। ਹਾਲਾਂਕਿ ਇੱਥੋਂ 150-200 ਕਿਲੋਮੀਟਰ ਬੰਦਾ ਗੱਡੀ 'ਚ ਜਾ ਕੇ ਜਨਾਜ਼ਾ ਪੜ੍ਹ ਸਕਦਾ।
ਹਾਂ ਤੇ हमारे तो शादी है अरशद के मुंडे की शादी से आओ। ਚਲੋ ਜੀ ਤੁਸੀਂ ਕਾਰਡ ਭੇਜਣਾ ਉਹਨਾਂ ਨੂੰ WhatsApp ਕਰਨਾ ਉਹ ਜ਼ਰੂਰ ਇਨਸ਼ਾਅੱਲਾ ਟਰਾਈ ਕਰਨਗੇ हाँ। ਤੇ ਤੁਸੀਂ ਵੀ ਇਨਸ਼ਾਅੱਲਾ ਕੋਸ਼ਿਸ਼ ਕਰਿਓ ਉਧਰ ਜਾਣ ਦੀ ਸ਼ਾਇਦ ਤੁਹਾਡਾ ਵੀ ਕੋਈ ਨਾ ਕੋਈ ਵੀਜ਼ਾ ਮਿਲ ਜਾਏ ਤੁਹਾਨੂੰ ਬਹੁਤ ਮਿਹਰਬਾਨੀ ਬਜ਼ੁਰਗੋ ਬਹੁਤ ਸ਼ੁਕਰੀਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।